ਬਿਲਕੁਲ। ਅਗਲੇ ਮਸਲੇ ਦੀ ਗੱਲ ਕਰੀਏ ਸ਼ਰਮਾ ਜੀ, ਤੇ ਗੱਲ ਕਰੀਏ SYL ਦੀ। ਕੇਂਦਰ SYL ਦੀ ਜਿਹੜੀ ਸੁਣਵਾਈ ਹੈ ਮਾਰਚ ਮਹੀਨੇ ਤੇ ਜਾ ਪਈ ਹੈ। ਸਵਾਲ ਇਹ ਵੀ ਖੜਾ ਹੋ ਗਿਆ ਵੀ ਕੇਂਦਰ ਨੇ ਜਿਹੜੀ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਆਪਣੀ ਰਿਪੋਰਟ ਦਰਜ ਕਰਾਉਣੀ ਸੀ, ਉਹ ਦਰਜ ਨਹੀਂ ਕਰਵਾਈ, ਤੇ ਇਹਦਾ ਕਾਰਨ ਕੀ ਹੋ ਸਕਦਾ? ਪ੍ਰਵੀਨ ਜੀ, ਸਿੱਧੇ ਰੂਪ ਦੇ ਵਿੱਚ ਇਹ ਹੈ ਕਿ SYL ਦੇ ਉੱਤੇ ਆਪਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ 19 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ। ਇਹ ਲਗਾਤਾਰ ਸੁਪਰੀਮ ਕੋਰਟ ਨੇ ਖੁਦ ਸਮਾਂ ਹੱਦ ਦਿੱਤਾ ਹੋਇਆ ਸੀ ਇੱਕ ਤਰ੍ਹਾਂ ਨਾਲ, ਕਿਉਂਕਿ ਅਸਲ 'ਚ 6 ਸਤੰਬਰ ਨੂੰ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ ਕੇਂਦਰ ਨੂੰ ਕਿ ਭਾਈ ਦੋਹਾਂ ਸੂਬਿਆਂ 'ਚ ਤੇਰੇ ਨਿਬੇੜ ਲੈ ਜੀ, ਤੁਸੀਂ ਦੋ ਜਣੇ ਮਤਲਬ ਕਿ ਦੋਵਾਂ ਸੂਬਿਆਂ 'ਚ ਕੋਈ ਭੂਮਿਕਾ ਨਿਭਾ ਸਕਦੇ ਹੋ ਨਿਭਾ ਲਓ। ਤੇ ਉਹ ਤੋਂ ਬਾਅਦ ਪੰਜਾਬ ਦੇ ਤੇ ਹਰਿਆਣਾ ਦੇ ਮੁੱਖ ਮੰਤਰੀ ਚੰਡੀਗੜ੍ਹ 'ਚ ਮਿਲਦੇ ਨੇ ਅਕਤੂਬਰ ਮਹੀਨੇ 'ਚ ਜੀ, ਤੇ ਉਹ ਤੋਂ ਬਾਅਦ 4 ਜਨਵਰੀ ਨੂੰ ਮਤਲਬ ਕਿ ਗਜੇਂਦਰ ਸ਼ੇਖਾਵਤ ਬੁਲਾਉਂਦੇ ਨੇ ਦੋਵਾਂ ਮੁੱਖ ਮੰਤਰੀਆਂ ਨੂੰ, ਫਿਰ ਬੈਠਕ ਹੁੰਦੀ ਹੈ ਨਾ, ਤੇ ਉਹਦੇ ਵਿੱਚ ਪੰਜਾਬ ਦਾ ਠੋਕਮਾ ਜਵਾਬ, ਪੰਜਾਬ ਦਾ ਪੱਖ ਮੁੱਖ ਮੰਤਰੀ ਭਗਵੰਤ ਮਾਨ ਰੱਖਦੇ ਨੇ ਕਿ ਸਾਡੇ ਕੋਲ ਨਾ ਪਾਣੀ ਨਾ ਅਸੀਂ ਨਹਿਰ ਬਣਾਈਏ। ਸੋ ਆਪਾਂ ਉਦੋਂ ਵੀ ਗੱਲ ਕੀਤੀ ਕਿ 4 ਜਨਵਰੀ ਵਾਲੀ ਬੈਠਕ ਸਿਰਫ ਇੱਕ ਦਿਖਾਵਾ ਹੈ ਕਿ ਆਪਾਂ ਪੱਖ ਰੱਖਣਾ 19 ਤਰੀਕ ਨੂੰ ਇਸ ਲਈ ਹੈ, ਉਹ ਛਲਾਵਾ ਹੈ ਜਾਂ ਸੱਚਮੁੱਚ ਗੰਭੀਰਤਾ ਹੈ। ਸੋ ਜੇ ਗੰਭੀਰਤਾ ਹੁੰਦੀ ਪ੍ਰਵੀਨ ਜੀ, ਤਾਂ 6 ਸਤੰਬਰ ਤੋਂ ਲੈ ਕੇ 18 ਜਨਵਰੀ ਤੱਕ ਸਰਕਾਰ ਰਿਪੋਰਟਾਂ ਤਿਆਰ ਕਰ ਲੈਂਦੀ। 7 ਸਤੰਬਰ ਤੋਂ ਲੈ ਕੇ 18 ਜਨਵਰੀ ਤੱਕ ਕਿੰਨੇ ਦਿਨ ਬਣਦੇ ਨੇ? ਅਕਤੂਬਰ, ਨਵੰਬਰ, ਦਸੰਬਰ, ਜਨਵਰੀ, 4 ਮਹੀਨਿਆਂ ਤੋਂ ਉੱਪਰ ਬਣਦੇ ਨੇ, 8-10 ਦਿਨ ਜੀ। ਤੇ 4 ਮਹੀਨਿਆਂ 'ਚ ਜਿਹਨਾਂ ਤੋਂ ਰਿਪੋਰਟ ਤਿਆਰ ਨਹੀਂ ਹੋਣੀ, ਅਗਲੇ 2 ਹਫ਼ਤਿਆਂ 'ਚ ਕੀ ਕਰ ਲੈਣਗੇ ਉਹ? ਬਿਲਕੁਲ ਸਹੀ ਹੈ। ਕਹਿੰਦੇ ਜੀ ਸਾਡਾ ਜਿਹੜਾ ਐਡਵੋਕੇਟ ਜਨਰਲ ਹੈ ਕੇਂਦਰ ਦਾ, ਕਿ ਉਹ ਨਿੱਜੀ ਰੁਝੇਵੇਂ ਕਾਰਨ ਨਹੀਂ ਆ ਸਕਦਾ ਜੀ। ਠੀਕ ਹੈ। ਇਸ ਲਈ ਉਹਦਾ ਨਿੱਜੀ ਰੁਝੇਵਾਂ, ਮਤਲਬ ਉਹਨਾਂ ਕੋਲ ਕੋਈ ਹੋਰ ਬੰਦਾ ਹੀ ਨਹੀਂ ਪੇਸ਼ ਹੋਣ ਨੂੰ ਜੀ। ਸੋ ਇਹ ਇਸ ਹਵਾਲੇ ਨਾਲ 2 ਹਫ਼ਤੇ ਦਾ ਸਮਾਂ ਮੰਗਿਆ, ਤੇ ਸੁਪਰੀਮ ਕੋਰਟ ਕਹਿੰਦੀ ਠੀਕ ਹੈ 15 ਮਾਰਚ ਨੂੰ ਆ ਜਾਓ। ਠੀਕ ਹੈ। ਹਰਿਆਣੇ ਨੇ ਆਪਣਾ ਪੱਖ ਰੱਖਿਆ, ਤੇ ਹਰਿਆਣੇ ਨੇ ਉਹੀ ਰੋਣਾ ਰੋਇਆ ਕਿ ਜੀ ਤੁਸੀਂ ਜਿਹੜਾ ਹੁਕਮ ਦਿੱਤਾ ਜੀ ਉਹਨੂੰ ਤਾਮੀਲ ਕਰਾਓ, ਉਹਨੂੰ ਲਾਗੂ ਕਰਾਓ ਜੀ, ਨਹਿਰ ਤਾਂ ਬਣਵਾਓ ਜੀ ਪਹਿਲਾਂ, ਅਸੀਂ ਤਾਂ ਮਰੇ ਜਾਂਦੇ ਹਾਂ ਜੀ, ਸਾਹ ਹੁੰਦੇ ਜੀ। ਉਹ ਤਾਂ ਜਿਵੇਂ ਕਹਿਣਾ ਸੀ ਆਪਣਾ ਪੱਖ ਸਰਕਾਰੀ ਵਕੀਲਾਂ ਨੇ ਰੱਖਿਆ। ਹਾਂਜੀ, ਪਰ ਸਵਾਲ ਉਹਦੇ ਨਿੱਜੀ ਕੰਮਾਂ ਦਾ ਨੀਗਾ, ਕੇਂਦਰ ਦੇ ਐਡਵੋਕੇਟ ਜਨਰਲ ਦਾ ਜੀ। ਸਵਾਲ ਕੇਂਦਰ ਦੀ ਰਿਪੋਰਟ ਤਿਆਰ ਹੋਣ ਦਾ ਨੀਗਾ ਜੀ। ਸਵਾਲ ਇਹ ਹੈ ਕਿ ਉਹਨਾਂ ਨੂੰ ਕੰਸੋਸ ਸੀ ਕੇਂਦਰ ਨੂੰ ਵੀ ਤੇ ਹਰਿਆਣਾ ਨੂੰ ਵੀ ਕਿ ਪੰਜਾਬ ਐਕਟ ਦੀ ਪੂਰੀ ਤਿਆਰੀ ਨਾਲ ਆ ਰਿਹਾ। ਹਾਂਜੀ ਪ੍ਰਵੀਨ ਜੀ, ਪਿਛਲੇ 3 ਤੋਂ 4 ਦਿਨਾਂ ਤੋਂ ਪੰਜਾਬ ਦੇ ਵਕੀਲਾਂ ਦਾ ਪੂਰਾ ਦਲ, ਠੀਕ ਹੈ, ਚਾਹੇ ਉਹ ਪੰਜਾਬ ਵਾਲੇ ਨੇ ਤੇ ਚਾਹੇ ਅੱਜ ਕੱਲ ਦਿੱਲੀ ਵਾਲੀ ਟੀਮ ਖਾਸੀ ਸ਼ਾਮਲ ਕੀਤੀ, ਉਹ ਦਿੱਲੀ ਉਹ ਬੈਠੇ ਨੇ ਸਾਰੇ। ਠੀਕ ਹੈ। ਤੇ ਦਿੱਲੀ ਲੰਮੇ ਦੌਰ ਤੋਂ ਮੱਥਾਪੱਚੀ ਚੱਲ ਰਹੀ ਹੈ, ਉਹ ਚ ਨੁਕਤੇ ਕੱਢੇ ਗਏ, ਰਿਪੋਰਟ ਤਿਆਰ ਕੀਤੀ ਗਈ, ਆਪਣਾ ਪੱਖ ਰੱਖਣ ਲਈ ਦਲੀਲਾਂ ਘੜੀਆਂ ਗਈਆਂ, ਪੁਰਾਣੇ ਸਾਰੇ ਹਵਾਲੇ ਨਾਲ ਅਲੱਗ-ਅਲੱਗ ਫਾਈਲਾਂ ਤਿਆਰ ਕਰਦੀਆਂ ਗਈਆਂ, ਔਰ ਮੁੱਖ ਮੰਤਰੀ ਭਗਵੰਤ ਮਾਨ ਨਿੱਤ ਦਿਨ ਸੰਪਰਕ ਕਰ ਰਹੇ ਸੀ ਉਹਨਾਂ ਨਾਲ। ਤੇ ਇੱਕ ਦਿਨ ਪਹਿਲਾਂ ਪੇਸ਼ ਹੋਣ ਤੋਂ ਪਹਿਲਾਂ ਰਾਤ ਨੂੰ ਉਹਨਾਂ ਤੋਂ ਸਾਰੀ ਸਟੇਟਸ ਰਿਪੋਰਟ ਲਈ ਗਈ, ਸਵੇਰ ਨੂੰ ਫਿਰ ਉਹਨਾਂ ਨੂੰ ਵਧਾਈ ਵਾਲਾ ਹੌਸਲਾ ਦਿੱਤਾ ਗਿਆ ਜੀ। ਤੇ ਇਹ ਸਾਰੀ ਰਿਪੋਰਟ ਕੇਂਦਰ ਕੋਲ ਵੀ ਸੀ ਕਿ ਪੰਜਾਬ ਨੇ ਏਦਾਂ ਤਿਆਰੀ ਕੀਤੀ ਆ। ਸੋ ਮੈਨੂੰ ਇਸ ਕਾਰਨ ਮਨਸ਼ਾ ਲੱਗਦੀ ਹੈ ਕਿ ਇਸ ਕਾਰਨ ਕੇਂਦਰ ਨੇ ਟਾਲਾ ਵੱਟਿਆ ਕਿ ਫਿਲਹਾਲ ਲਟਕਾ ਦਿਓ ਮਾਮਲਾ, ਇੰਨੇ 'ਚ ਦਮ ਟੁੱਟ ਜਾਂਦਾ। ਸੋ ਇਹ ਪੰਜਾਬ ਨੂੰ ਥਕਾਉਣ ਦੀ ਕੋਸ਼ਿਸ਼ ਆ, ਪਰ ਇਹ ਕਿਉਂ ਭੁੱਲ ਜਾਂਦੇ ਨੇ ਜੀ ਕਿ SYL ਦਾ ਮੁੱਦਾ ਕਦੋਂ ਤੋਂ ਚੱਲਦਾ ਆਉਂਦਾ ਹੈ। ਬਿਲਕੁਲ। ਅਸੀਂ ਥੱਕੇ ਨਹੀਂ, ਅੱਕੇ ਨਹੀਂ, ਲੜੋ, ਜਿੱਦ ਤੱਕ ਭੱਜ ਸਕਦੇ ਹੋ ਭੱਜੋ, ਭੱਜਦਿਆਂ ਨੂੰ ਬਾਣ ਬਰਾਬਰ ਫਿਰ। ਸੋ ਇਸ ਲਈ ਇਹ ਪਹਿਲੂ ਜ਼ਿਆਦਾ ਭਾਰੂ ਲੱਗਦਾ ਕਿ ਇਸ ਲਈ ਕੇਂਦਰ ਨੇ ਜਾਣਬੁੱਝ ਕੇ ਸਮਾਂ ਲੰਘਾਇਆ, ਜਾਂ ਕੇਂਦਰ ਕੋਲ ਉਹ ਦਲੀਲਾਂ ਨਹੀਂ ਹੈਗੀਆਂ, ਉਹ ਕਾਟ ਨਹੀਂ ਹੈਗੀ ਜਿਹੜੀ ਪੰਜਾਬ ਕੋਲ ਜੋ ਮੁੱਦਿਆਂ ਦੇ ਆਧਾਰ ਤੇ ਪੰਜਾਬ ਰੱਖ ਰਿਹਾ। ਪਰ ਸਮਾਂ ਦਰ ਸਮਾਂ ਇਹ ਮਾਮਲਾ ਜਦੋਂ ਲਟਕਦਾ ਤਾਂ ਇੱਕ ਵਾਰ ਦੁੱਖ ਜ਼ਰੂਰ ਹੁੰਦਾ ਕਿ ਸਰਕਾਰਾਂ ਜਾਂ ਅਦਾਲਤਾਂ ਕੀ ਮਾਮਲੇ ਨਿਬੇੜਨ ਵੱਲ ਵੀ ਕਦੇ ਆਉਣਗੀਆਂ। ਸੋ ਇਹ ਦੇਖਣ ਵਾਲੀ ਗੱਲ ਹੋਏਗੀ, ਜਦੋਂ ਕਿ ਖਤਰਾ ਸਭ ਤੋਂ ਵੱਧ ਪੰਜਾਬ ਨੂੰ ਹੈ ਕਿ ਸੁਪਰੀਮ ਕੋਰਟ ਦੇ ਹਵਾਲੇ ਜੇਕਰ ਕੋਈ ਫੈਸਲਾ ਆਉਂਦਾ, ਪੰਜਾਬ ਦੇ ਉਲਟ ਆਉਣ ਦੀ ਆਸ ਵੱਧ ਖੜੀ ਹੈ। ਹਾਂਜੀ, ਪਰ ਉਹਦੇ ਬਾਵਜੂਦ ਵੀ ਭੱਜ ਰਿਹਾ ਮੈਦਾਨ ਚੋਂ ਕੇਂਦਰ। ਸੋ ਹੁਣ ਇਹ 15 ਮਾਰਚ ਨੂੰ ਸੁਣਵਾਈ ਹੋਣੀ ਹੈ ਜੀ। ਸੋ 15 ਮਾਰਚ ਨੂੰ ਦੇਖਦੇ ਹਾਂ ਕਿ ਕੇਂਦਰ ਆਪਣੀ ਕੀ ਰਿਪੋਰਟ ਦਰਜ ਕਰਾਉਂਦਾ, ਤੇ ਉਹਦੇ ਕਾਟ ਵਜੋਂ, ਉਹਦੇ ਜਵਾਬ ਵਜੋਂ ਪੰਜਾਬ ਦੀਆਂ ਦਲੀਲਾਂ ਕਿੱਥੇ ਖੜਦੀਆਂ ਨੇ, ਤੇ ਫਿਰ ਉਸ ਤੋਂ ਬਾਅਦ ਅਗਲਾ ਪੱਖ ਕੀ ਹੋਏਗਾ ਦੇਖਣ ਵਾਲੀ ਗੱਲ। ਜੀ।